व्यूअर्स वेलकम बैक इन आवर प्रोग्राम जी डॉक्टर साहब हुण साडे दर्शकां दसो अज दे दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1923 ਦੇ ਵਿੱਚ ਅੱਜ ਦੇ ਦਿਨ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਗੱਦੀਓਂ ਲਾ ਦਿੱਤਾ ਗਿਆ। ਅੰਗਰੇਜ਼ਾਂ ਨੇ ਸਾਜ਼ਿਸ਼ ਰਚੀ ਕਿਉਂਕਿ ਜਿੰਨੇ ਦੇਸੀ ਸਿੱਖ ਮਹਾਰਾਜੇ ਸੀ 5-6 ਰਾਜੇ ਮਹਾਰਾਜੇ ਜੀ ਉਹਨਾਂ ਦੇ ਵਿੱਚ ਇਹ ਨਾਭੇ ਵਾਲਾ ਰਿਪੁਦਮਨ ਸਿੰਘ ਸੀ ਜਿਹੜਾ ਅਕਾਲੀਆਂ ਦੇ ਨਾਲ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚੇ ਲੱਗੇ ਉਹਨਾਂ ਦੇ ਵਿੱਚ ਹਮਦਰਦੀ ਰੱਖਦਾ ਸੀ। ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਉਹਨੇ ਵੀ ਕਾਲੀ ਦਸਤਾਰ ਸਜਾ ਲਈ। ਸ਼ਾਇਦ ਉਹਦਾ ਇੱਕ ਕਾਰਨ ਇਹ ਵੀ ਸੀ ਕਿ ਇਸ ਦੀ ਟ੍ਰੇਨਿੰਗ ਰਿਪੁਦਮਨ ਸਿੰਘ ਦੀ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਕੀਤੀ ਹੋਈ ਸੀ, ਉਹਦੇ ਟਿਊਟਰ ਸੀ ਜੀ। ਔਰ ਸ਼ਾਇਦ ਇਸੇ ਹੀ ਟ੍ਰੇਨਿੰਗ ਦਾ ਇਹ ਨਤੀਜਾ ਸੀ ਕਿ 1909 ਦੇ ਵਿੱਚ ਜਿਹੜਾ ਆਨੰਦ ਮੈਰਿਜ ਐਕਟ ਅੰਗਰੇਜ਼ਾਂ ਨੇ ਪਾਸ ਕੀਤਾ ਹੈ, ਉਦੋਂ ਅਜੇ ਮਹਾਰਾਜਾ ਨਹੀਂ ਸੀ ਬਣਿਆ, ਪ੍ਰਿੰਸ ਸੀ, ਲੇਕਿਨ ਰਿਪੁਦਮਨ ਸਿੰਘ ਨੇ ਉਹਦੇ 'ਚ ਵਿਸ਼ੇਸ਼ ਰੋਲ ਅਦਾ ਕੀਤਾ ਸੀ। ਸੋ ਅੰਗਰੇਜ਼ਾਂ ਨੂੰ ਉਹ ਚੁੱਭਦਾ ਸੀ ਔਰ ਇਹਨਾਂ ਦਾ ਨਾਭੇ ਔਰ ਪਟਿਆਲੇ ਵਾਲੇ ਭਾਵੇਂ ਰਿਸ਼ਤੇਦਾਰ ਹੀ ਸੀ ਆਪਸ ਦੇ ਵਿੱਚ, ਇਹਨਾਂ ਦਾ ਝਗੜਾ ਵੀ ਚੱਲਦਾ ਰਹਿੰਦਾ ਸੀ। ਸੋ ਕਿਸੇ ਝਗੜੇ ਨੂੰ ਬਹਾਨਾ ਬਣਾ ਕੇ ਇਹਨਾਂ ਨੇ ਇੱਕ ਕਮਿਸ਼ਨ ਬਣਾਇਆ ਜਾਂ ਇੱਕ ਗੋਰੇ ਨੂੰ ਲਾਇਆ, ਉਹਨੇ ਨਾਭੇ ਵਾਲੇ ਦੀ ਗਲਤੀ ਕੱਢੀ ਔਰ ਉਹਨਾਂ ਨੇ ਜ਼ਬਰਦਸਤੀ ਉਹਦੇ ਦਸਤਖਤ ਕਰਵਾ ਕੇ ਉਹਨੂੰ ਜਿਹੜਾ ਹੈ ਉਹ ਕੱਢ ਦਿੱਤਾ ਸੀ ਨਾਭੇ ਤੋਂ। ਤਾਮਿਲਨਾਡੂ ਦੇ ਵਿੱਚ ਸ਼ਾਇਦ ਕੁੰਡਾਕੋਨਮ ਜਿੱਥੇ ਹੁਣ ਨਿਊਕਲੀਅਰ ਪਲਾਂਟ ਲਾਇਆ ਜੀ, ਉੱਥੇ ਜਲਾਵਤਨੀ ਦੇ ਵਿੱਚ ਉਹਦੀ ਮੌਤ ਹੋਈ ਰਿਪੁਦਮਨ ਸਿੰਘ ਦੀ ਜੀ। 1951 ਦੇ ਵਿੱਚ ਇੱਕ ਪਾਸੇ ਮਰਦਮਸ਼ੁਮਾਰੀ ਚੱਲ ਰਹੀ ਸੀ, ਸੈਂਸਸ, ਔਰ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਆਪਣੀ ਬੋਲੀ ਬੜੀ ਧੜੱਲੇ ਨਾਲ ਹਿੰਦੀ ਲਿਖਾ ਰਹੇ ਸੀ। ਸਿੱਖ ਪੰਜਾਬੀ, ਕਿਉਂਕਿ ਪੰਜਾਬੀ ਬੋਲੀ ਹੈ, ਹਿੰਦੂਆਂ ਦੀ ਵੀ ਬੋਲੀ ਤਾਂ ਪੰਜਾਬੀ ਹੈ ਜੀ, ਪਰ ਉਹ ਹਿੰਦੀ ਬੋਲ ਕੇ ਜਿਹੜੀ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਾ ਰਹੇ ਸੀ ਜੀ। ਤੇ ਇਸ ਦੇ ਨਾਲ ਹੀ ਉਹਨਾਂ ਨੇ ਅਕਾਲੀਆਂ ਨੇ 1951 ਚ ਅੱਜ ਦੇ ਦਿਨ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਕਿ ਵੀ ਜਿਵੇਂ ਬਾਕੀ ਭਾਰਤ ਦੇ ਵਿੱਚ ਜ਼ਬਾਨ ਦੇ ਆਧਾਰ ਤੇ ਸੂਬੇ ਬਣਾਉਣ ਦਾ ਇਕਰਾਰ ਕੀਤਾ ਹੋਇਆ ਸੀ ਕਾਂਗਰਸ ਨੇ, 1930 ਚ ਫੈਸਲਾ ਕੀਤਾ ਸੀ ਕਾਂਗਰਸ ਨੇ। ਸੋ ਇਹ ਮੰਗ ਸੀ ਕਿ ਵੀ ਪੰਜਾਬ ਨੂੰ ਵੀ ਜਿਹੜਾ ਪੰਜਾਬੀ ਜ਼ਬਾਨ ਦੇ ਆਧਾਰ ਤੇ ਇਹਦਾ ਪੁਨਰਗਠਨ ਕੀਤਾ ਜਾਏ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1497 ਦੇ ਵਿੱਚ ਅੱਜ ਦੇ ਦਿਨ ਵਾਸਕੋ ਡੀ ਗਾਮਾ ਜਿਹੜਾ ਹੈ ਉਹਨੇ ਤੁਰਿਆ ਭਾਰਤ ਦੇ ਲਈ, ਉਹਨੇ ਆਪਣੀ ਇੰਡੀਆ ਵੋਇਜ ਸ਼ੁਰੂ ਕੀਤੀ ਜੀ। ਇਹ ਪੁਰਤਗਾਲੀ ਸੀ ਔਰ ਪੁਰਤਗਾਲ ਦੀ ਜਿਹੜੀ ਰਾਣੀ ਸੀ ਉਹਨੇ ਇਹਨੂੰ ਫਾਈਨੈਂਸ ਕੀਤਾ ਇਹਦੀ ਟ੍ਰਿਪ ਨੂੰ ਜੀ। ਹੁਣ ਅਸੀਂ ਦੇਖਦੇ ਹਾਂ ਵੀ ਨਿਊਯਾਰਕ 'ਚ ਕਿਵੇਂ ਪੂਰੇ ਸੱਜੇ ਫੱਬੇ ਪੁਲਸੀਏ ਹੁੰਦੇ ਨੇ, ਕਿੰਨੇ ਸਮਾਰਟ ਉਹਨਾਂ ਦੇ ਡਰੈਸ ਨੇ ਜੀ। 1693 ਦੇ ਵਿੱਚ ਪਹਿਲੀ ਵਾਰ ਨਿਊਯਾਰਕ ਦੇ ਵਿੱਚ ਇੱਕ ਪੁਲਿਸ ਯੂਨੀਫਾਰਮ ਹੋਣੀ ਚਾਹੀਦੀ ਹੈ ਪੁਲਿਸ ਦੀ, ਇਹ ਤਜਵੀਜ਼ ਹੋਇਆ ਸੀ ਜੀ। ਲਿਬਰਟੀ ਬੈਲ ਫਿਲਾਡੈਲਫੀਆ ਦੇ ਵਿੱਚ ਹੈ ਜਿਹੜੀ ਡੈਕਲੇਰੇਸ਼ਨ ਦੇ ਵੇਲੇ ਵਜਾਈ ਗਈ ਸੀ, ਉਹਦੇ 'ਚ ਅਕਸਰ ਕਰੈਕ ਆ ਜਾਂਦੇ ਨੇ, ਇਹ ਫਿਰ ਬਹੁਤ ਖਰਚਾ ਕਰਕੇ ਉਹਨੂੰ ਫਿਰ ਸੰਭਾਲਦੇ ਨੇ। ਸੋ ਇੱਕ ਕਰੈਕ ਜਿਹੜਾ 1835 ਦੇ ਵਿੱਚ ਆਇਆ ਸੀ ਜੀ। ਮਸ਼ੀਨ ਗਨ, ਹੁਣ ਬੰਦੂਕ 'ਚੋਂ ਇੱਕ ਗੋਲੀ ਨਿਕਲਦੀ ਹੈ, ਫਿਰ ਹੌਲੀ ਹੌਲੀ ਨਿਕਲਦੀਆਂ ਸੀ, ਫਿਰ ਪਾਇਆ ਕਿ ਫਿਰ ਮਸ਼ੀਨ ਗਨ ਇੱਕ ਐਸੇ ਜਿਹਦੇ ਪੂਰੇ ਦਾ ਪੂਰਾ ਬਸਟ ਨਿਕਲਦਾ ਸੀ। ਸੋ ਇਹ ਮਸ਼ੀਨ ਗਨ ਬਣਾਉਣ ਦਾ ਪੇਟੈਂਟ ਜਿਹੜਾ ਹੈ C.E. ਬਾਰਨਸ ਨੇ 1865 ਦੇ ਵਿੱਚ ਲਿਆ ਕਿ ਜੀ ਮੈਂ ਇੱਦਾਂ ਦੀ ਮਸ਼ੀਨ ਗਨ ਬਣਾਵਾਂਗਾ ਜੀ, ਕਿੰਨੀਆਂ ਗੋਲੀਆਂ ਇੱਕੋ ਵੇਲੇ ਨਿਕਲਣਗੀਆਂ। 1870 ਦੇ ਵਿੱਚ ਕਾਂਗਰਸ ਨੇ ਇਹ ਆਥੋਰਾਈਜ਼ ਕੀਤਾ, US ਕਾਂਗਰਸ ਨੇ, ਕਿ ਜਿਹੜਾ ਵੀ ਬੰਦਾ ਕੋਈ ਚੀਜ਼ ਕੱਢਦਾ, ਕਾਰਡ ਕੱਢਦਾ, ਉਸ ਦਾ ਇੱਕ ਉਹ ਟ੍ਰੇਡ ਮਾਰਕ ਲੈ ਸਕਦਾ ਤਾਂ ਕਿ ਕੋਈ ਉਹਦੀ ਹੋਰ ਵਰਤੋਂ ਨਹੀਂ ਕਰ ਸਕਦਾ ਕੋਈ ਵਰਤੋਂ ਜੀ, ਔਰ ਉਹਨੂੰ ਹੀ ਹੱਕ ਨੇ ਉਸ ਟ੍ਰੇਡ ਮਾਰਕ ਦੇ ਉੱਤੇ। 1899 ਦੇ ਵਿੱਚ ਵਾਲ ਸਟਰੀਟ ਜਰਨਲ ਜਿਹੜਾ ਇੱਥੋਂ ਛਪਦਾ ਹੈ ਇਹ ਛਪਣਾ ਸ਼ੁਰੂ ਹੋਇਆ। ਅੱਜ ਵੀ ਜਦੋਂ ਬਹੁਤ ਵੱਡੇ ਕਈ ਅਖਬਾਰ ਬੰਦ ਹੋ ਰਹੇ ਨੇ, ਸ਼ਿਕਾਗੋ ਟ੍ਰਿਬਿਊਨ ਵਰਗੇ ਅਖਬਾਰ ਚੱਲਦੇ ਲੱਗੇ, ਬਹੁਤਿਆਂ ਦੀ ਸਰਕੂਲੇਸ਼ਨ ਘਟ ਗਈ ਹੈ। ਨਿਊਯਾਰਕ ਟਾਈਮਸ ਨੇ ਆਪਣਾ ਜਿਵੇਂ ਇੰਡੀਆ ਬਲੌਗ ਸੀ ਉਹਨਾਂ ਦਾ ਕੱਲ੍ਹ ਹੀ ਪਰਸੋਂ ਹੀ ਬੰਦ ਕੀਤਾ ਹੈ ਕਿ ਜੀ ਅਫੋਰਡ ਨਹੀਂ ਅਸੀਂ ਕਰ ਸਕਦੇ ਜੀ, ਪਰ ਵਾਲ ਸਟਰੀਟ ਜਰਨਲ ਇੱਕੋ ਇੱਕ ਹੈ ਜਿਹਦੀ ਸਰਕੂਲੇਸ਼ਨ ਵੀ ਵੱਧ ਰਹੀ ਹੈ ਔਰ ਜਿਹੜਾ 1899 ਦੇ ਵਿੱਚ ਸ਼ੁਰੂ ਹੋਇਆ ਔਰ ਅੱਜ ਲਗਭਗ ਕਿੰਨੇ ਸਾਲ ਹੋ ਗਏ, 125 ਸਾਲ ਬਾਅਦ ਵੀ ਕਾਇਮ ਹੈ ਜੀ। 1941 ਦੇ ਵਿੱਚ ਬਾਲਟਿਕ ਸਟੇਟਾਂ ਦੇ ਵਿੱਚ ਲਿਥੁਆਨੀਆ, ਲਾਤਵੀਆ, ਐਸਟੋਨੀਆ ਦੇ ਵਿੱਚ ਜਿੰਨੇ ਯਹੂਦੀ ਰਹਿੰਦੇ ਸੀ ਨਾਜ਼ੀਆਂ ਨੇ ਉਹਨੂੰ ਕਬਜ਼ੇ 'ਚ ਕੀਤਾ। ਉਹਨਾਂ ਨੇ ਕਿਹਾ ਜੀ ਸਾਰੇ ਆਪਣੇ ਸਟਾਰ ਜਿਹੜਾ ਉਹਨਾਂ ਦਾ ਸਟਾਰ ਆਫ ਡੇਵਿਡ ਹੈ ਤਾਂ ਕਿ ਦੂਰੋਂ ਪਛਾਣੇ ਜਾਣ ਕੇ ਯਹੂਦੀ ਨੇ, ਵੀ ਸਾਰੇ ਸਟਾਰ ਪਾਓ ਤਾਂ ਕਿ ਬਾਕੀ ਲੋਕਾਂ ਦੀ ਤੁਹਾਡੀ ਪਛਾਣ ਰਹੇ, ਮਾਰਨਾ ਸੌਖਾ ਹੋਏ ਜੀ। 1963 ਦੇ ਵਿੱਚ ਜਿਹੜਾ ਕਿਊਬਾ ਦੇ ਨਾਲ ਸੰਬੰਧ ਵਿਗੜ ਗਏ ਅਮਰੀਕਾ ਦੇ, ਕਿਊਬਾ ਮਿਸਲ ਕ੍ਰਾਈਸਿਸ ਸੀ, ਸੋ ਅਮਰੀਕਾ ਨੇ ਜਿਹੜੀ ਸਾਰੀ ਟ੍ਰੇਡ ਹੈ ਕਿਊਬਾ ਦੇ ਨਾਲ ਉਹ ਬੰਦ ਕਰ ਦਿੱਤੀ ਜੀ। 2013 ਦੇ ਵਿੱਚ ਨਾਸਾ ਜਿਹੜਾ ਉਹਨਾਂ ਨੇ ਆਪਣਾ ਮਾਰਸ ਮਿਸ਼ਨ ਮੰਗਲ ਦੇ ਉੱਤੇ ਭੇਜਿਆ
ਔਰ ਉਹਨਾਂ ਨੇ ਜਿਹੜਾ ਆਪਣਾ ਡੈਸਟੀਨੇਸ਼ਨ ਰੱਖੀ ਮਾਊਂਟ ਸ਼ਾਰਪ ਕਿ ਵੀ ਜਿਹੜੀ ਗੱਡੀ ਆ ਉਹ ਜਾਏਗੀ, ਉਹ ਉਹਨੇ ਨਾਸਾ ਵੱਲੋਂ ਭੇਜਿਆ, ਜਿਹੜੀ ਏਸੀ ਵਹੀਕਲ ਉਹਨੇ ਆਪਣੀ ਡੈਸਟੀਨੇਸ਼ਨ ਨੂੰ ਹਾਸਲ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਪੰਜਾਬ ਸਰਕਾਰ ਨੇ 2010 ਦਾ ਕਾਲਾ ਬਿੱਲ ਜਿਸ ਅਨੁਸਾਰ ਪਬਲਿਕ ਪ੍ਰੋਟੈਸਟ ਦੇ ਉੱਤੇ ਕਾਫੀ ਪਾਬੰਦੀਆਂ ਲੱਗ ਜਾਣਗੀਆਂ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਹੁਣ ਬਾਦਲ ਕਿਆਂ ਨੇ ਜਿਸ ਕਿਸਮ ਦਾ ਇਹਨਾਂ ਦੇ ਹੱਥ ਦੇ ਵਿੱਚ ਜਦੋਂ ਪਾਵਰ ਆਈ, 5ਵੀਂ ਵਾਰ ਇਹ ਮੁੱਖ ਮੰਤਰੀ ਬਣਿਆ, ਇਹਨਾਂ ਨੇ ਬੜੇ ਦਾਅਵੇ ਕੀਤੇ, ਮਜੀਠੀਆ, ਸੁਖਬੀਰ ਬਾਦਲ, ਕਿ ਜੇ ਅਸੀਂ 25 ਸਾਲ ਰਾਜ ਕਰਾਂਗੇ, ਕੋਈ 50। ਹੁਣ ਪਾਰਲੀਮੈਂਟ ਚੋਣਾਂ ਤੋਂ ਬਾਅਦ ਇਹਨਾਂ ਦੀ ਫੂਕ ਨਿਕਲੀ ਹੋਈ ਹੈ, ਬਿਲਕੁਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਕੀ ਅਸੀਂ ਕਰੀਏ। ਬਿਕਰਮ ਮਜੀਠੀਆ ਤਾਂ ਗਾਇਬ ਹੀ ਰਿਹਾ ਕਿੰਨੇ ਹਫ਼ਤੇ, ਕੱਲ੍ਹ ਹੀ ਅਪੀਅਰ ਹੋਇਆ ਵਾਪਸ। ਹਰਿਆਣਾ ਗੁਰਦੁਆਰਾ ਕਮੇਟੀ ਵੀ ਬਣ ਗਈ, ਇਹ ਵੀ ਇਹਨਾਂ ਨੂੰ ਲੱਗਦਾ ਵੀ ਸਾਡੀ ਤਾਕਤ ਨੂੰ ਬਹੁਤ ਵੱਡਾ ਚੈਲੰਜ ਹੋਇਆ ਜੀ। ਪੰਜਾਬ ਦੇ ਵਿੱਚ ਉਹ ਡਰੱਗਸ ਦਾ ਮਾਮਲਾ ਹੋਏ, ਉਹ ਅਨਇੰਪਲੋਇਮੈਂਟ ਦਾ ਹੋਏ। ਹੁਣ ਅੱਜ ਹੀ ਇੱਕ ਖਬਰ ਸੀ ਰੀਜਨਲ ਅਖਬਾਰ ਦੇ ਵਿੱਚ ਕਿ 40,000 ਤੋਂ ਜ਼ਿਆਦਾ ਯੰਗ ਮੁੰਡੇ ਕੁੜੀਆਂ, ਜਿਨ੍ਹਾਂ 'ਚ ਕੁੜੀਆਂ ਜ਼ਿਆਦਾ ਨੇ, ਉਹ ਮੈਰਿਜ ਪੈਲੇਸਿਸ ਦੇ ਵਿੱਚ ਔਰ ਦੂਸਰੀ ਥਾਵਾਂ 'ਤੇ ਸ਼ਰਾਬ ਸਰਵ ਕਰਦੀਆਂ ਜਾਂ ਆਰਕੈਸਟਰਾ ਬਣੇ ਹੋਏ ਨੇ ਨੱਚਣ ਗਾਣ ਵਾਲੇ, ਔਰ ਦੇਹ ਵਪਾਰ ਦੇ ਵਿੱਚ ਅਲਟੀਮੇਟਲੀ ਧੱਕੀਆਂ ਜਾਂਦੀਆਂ ਜੀ। ਕਿੰਨਾ ਵੱਡਾ ਤਬਕਾ ਜਿਹੜਾ ਉਹ ਡਰੱਗਸ ਦੇ ਵਿੱਚ ਹੈ ਮੁੰਡਿਆਂ ਕੁੜੀਆਂ ਦਾ, ਉਹਦਾ ਇੱਕ ਕਾਰਨ ਇਹ ਵੀ ਹੈ ਕਿ ਔਰ ਜਦੋਂ ਉਹਨਾਂ ਬੱਚਿਆਂ ਨੂੰ ਇੰਟਰਵਿਊ ਕੀਤਾ ਉਹਨੇ ਅਖਬਾਰ ਨਵੀਸ ਨੇ, ਉਹਨੇ ਕਿਹਾ ਜੀ ਅਸੀਂ ਆਪਣੇ ਮਾਪਿਓ ਦੀ ਕਮਾਈ ਨਾਲ ਪੜ੍ਹੇ ਹਾਂ, BA ਕਰ ਲਈ, MA ਕਰ ਲਈ, ਮਾਪਿਓ ਬਜ਼ੁਰਗ ਨੇ, ਬਿਮਾਰ ਨੇ, ਘਰ ਰੋਟੀ ਨਹੀਂ ਪੱਕਦੀ, ਦਵਾਈ ਲਈ ਪੈਸੇ, ਕੀ ਕਰੀਏ ਅਸੀਂ? ਸਾਡੇ ਲਈ ਕੋਈ ਨੌਕਰੀਆਂ ਨਹੀਂ ਹੈ, ਅਸੀਂ ਮਜਬੂਰ ਹੈ ਜੇ ਸਾਨੂੰ ਨੌਕਰੀ ਮਿਲੇ, ਅਸੀਂ ਇਸ ਇੰਨੀਆਂ ਅਸੀਂ ਬੇਗੈਰਤ ਨਹੀਂ ਹੈ ਵੀ ਇਸ ਕਿਸਮ ਦੇ ਕੰਮ ਚਾਹੀਏ, ਪਰ ਸਾਡੇ ਕੋਲ ਕੀ ਚੋਇਸ ਹੈ? ਹੁਣ ਇਸ ਸਾਰੇ ਚੋਂ ਕਿਸਾਨ ਜੀ ਖੁਦਕਸ਼ੀਆਂ ਵੀ ਹੋ ਰਹੀਆਂ ਨੇ, ਪ੍ਰੋਟੈਸਟ ਵੀ ਹੋ ਰਹੇ ਨੇ। 2010 ਦੇ ਵਿੱਚ ਇਹਨਾਂ ਨੇ ਇੱਕ ਬਿੱਲ ਲਿਆਂਦਾ ਸੀ ਕਿ ਜੀ ਜੇ ਕੋਈ ਪ੍ਰੋਟੈਸਟ ਦੇ ਦੌਰਾਨ ਬੱਸਾਂ ਨੂੰ ਰੋਕੇਗਾ, ਟ੍ਰੇਨਾਂ ਨੂੰ ਰੋਕੇਗਾ, ਕੋਈ ਡੈਮੇਜ ਤਾਂ ਨਾਲ ਮਿਲਾਤਾ, ਉਹ ਜਿਹੜਾ ਉਹਦੇ ਥੱਲੇ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ, ਇੰਨਾ ਜੁਰਮਾਨਾ ਹੋ ਸਕਦਾ ਹੈ, ਹੋਰ ਵੀ ਉਹਦੇ ਸਟ੍ਰਿੰਜੈਂਟ ਕਲੌਜ਼ ਨੇ ਜੀ। ਪਰ ਜਿਹੜੀਆਂ ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਸੀ, ਸਿਵਲ ਲਿਬਰਟੀਜ਼ ਲਈ, ਉਹਨਾਂ ਨੇ ਇਹਦੇ 'ਤੇ ਪ੍ਰੋਟੈਸਟ ਕੀਤਾ ਕਿ ਇਹ ਤਾਂ ਡੈਮੋਕ੍ਰੇਸੀ ਦੇ ਵਿੱਚ ਮੁੱਢਲਾ ਹੱਕ ਹੁੰਦਾ ਹੈ ਪ੍ਰੋਟੈਸਟ ਕਰਨ ਦਾ, ਵੀ ਇਹ ਤਾਂ ਥ੍ਰੋਟਲ ਕੀਤੇ ਜਾ ਰਹੇ ਨੇ ਮਨੁੱਖੀ ਹੱਕ ਜੀ। ਸੋ ਉਦੋਂ ਸਰਕਾਰ ਇਹਨੂੰ ਵਾਪਸ ਲੈਣ 'ਤੇ ਮਜਬੂਰ ਹੋਈ ਸੀ। ਹੁਣ ਉਹਨੂੰ ਉਹਨਾਂ ਨੇ ਦੁਬਾਰਾ ਕੱਢ ਲਿਆ ਔਰ ਅੱਜ ਦੀ ਇਹ ਮੇਨ ਖਬਰ ਹੈ ਔਰ ਇਹਦਾ ਕਾਫੀ ਵਿਰੋਧ ਸ਼ੁਰੂ ਹੋ ਗਿਆ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਹੌਲੀ ਹੌਲੀ ਪੰਜਾਬ ਦੇ ਵਿੱਚ ਇੱਕ ਰਿਪਰੈਸ਼ਨ, ਸੁਮੇਧ ਸੈਣੀ ਲਾਇਆ ਹੋਇਆ DGP ਜੀ, ਉਹ ਰਿਪਰੈਸ਼ਨ ਜ਼ੁਲਮ ਦੀ ਲਹਿਰ ਚਲਾਉਣਗੇ ਤਾਂ ਕਿ ਉਹ ਟੀਚਰ ਹੋਣ, EMPLOYE ਹੋਣ, ਨਰਸਿਸ ਹੋਣ, ਅਨਇੰਪਲੋਇਡ ਯੂਥ ਹੋਏ, ਡਰੱਗ ਐਡਿਕਟ ਹੋਣ, ਜਿਹੜੇ ਕਿ ਕਹਿ ਰਹੇ ਨੇ ਕਿ ਭਾਈ ਤਬਦੀਲੀ ਕਰੋ, ਇਹ ਤੁਸੀਂ ਸਾਰੇ ਚੋਰ ਇਕੱਠੇ ਕੀਤੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਐਜ਼ ਏ ਟੂਲ ਵਰਤਿਆ ਜਾਏਗਾ। ਔਰ ਈਵਨ ਟ੍ਰਿਬਿਊਨ ਵਰਗੀ ਅਖਬਾਰ ਨੇ ਵੀ ਉਹਨੇ ਇਹੀ ਕਿਹਾ ਵੀ ਬਲੈਕ ਬਿੱਲ ਜਿਹੜਾ ਕਿ 2002 'ਚ ਸ਼ੈਲਵ ਕਰ ਦਿੱਤਾ ਸੀ, ਉਹਨੂੰ ਵਾਪਸ ਕੱਢ ਲਿਆ। ਸੋ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਹਰ ਆਜ਼ਾਦੀ ਪਸੰਦ ਔਰ ਇਨਸਾਫ ਪਸੰਦ ਲੋਕਤੰਤਰ ਨੂੰ ਪਿਆਰ ਕਰਨ ਵਾਲਾ ਬੰਦਾ ਜਿਹੜਾ ਹੈ ਉਸ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਇਹ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਨੂੰ ਘੁੱਟਣ ਦੇ ਲਈ ਕਾਨੂੰਨ ਦਾ ਇਸਤੇਮਾਲ ਕਰਕੇ ਇਹ ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਮਰਦਾਸ ਜੀ ਦੇ 2 ਸ਼ਲੋਕ ਨੰਬਰ 66 ਤੇ 67 ਚੁਣੇ ਨੇ ਜੀ। ਪਹਿਲਾ ਸ਼ਲੋਕ ਹੈ, ਨਾਨਕ ਹੁਕਮ ਵਰਤੈ ਖਸਮ ਕਾ, ਮਤ ਭਵੀ ਫਿਰੈ ਚਲ ਚਿਤ, ਮਨਮੁਖ ਸੋ ਕਰ ਦੋਸਤੀ, ਸੁਖ ਕੇ ਪੁੱਛੇ ਮਿਤ। ਜੀ। ਗੁਰਮੁਖ ਸੋ ਕਰ ਦੋਸਤੀ, ਸਤਗੁਰ ਸੋ ਲਾਏ ਚਿਤ, ਜੰਮਣ ਮਰਨ ਕਾ ਮੂਲ ਕਟਿਐ, ਤਾਂ ਸੁਖ ਹੋਵੀ ਮਿਤ। ਜੀ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਖਸਮ ਦਾ ਹੁਕਮ ਹੀ ਵਰਤਦਾ ਹੈ, ਨਿਰੰਕਾਰ ਦੀ ਰਜ਼ਾ ਦੇ ਵਿੱਚ, ਨਿਰੰਕਾਰ ਦੇ ਹੁਕਮ ਦੇ ਵਿੱਚ ਹੀ ਸਾਰੀ ਕਾਇਨਾਤ ਜਿਹੜੀ ਹੈ ਉਹ ਚਲਦੀ ਹੈ, ਉਸ ਦੇ ਹੁਕਮ ਨੂੰ ਮੰਨਦੀ ਹੈ। ਮਤ ਭਵੀ ਫਿਰੈ ਚਲ ਚਿਤ, ਪਰ ਜਿਹੜੇ ਕੁਛ ਚੰਚਲ ਬੁੱਧੀ ਲੋਕ ਹੁੰਦੇ ਨੇ, ਜਿਨ੍ਹਾਂ ਦਾ ਚਿੱਤ ਚੰਚਲ ਹੈ, ਜਿਨ੍ਹਾਂ ਦੇ ਵਿੱਚ ਵਿਸ਼ਵਾਸ ਸਿਦਕ ਦੀ ਕਮੀ ਹੈ, ਉਹ ਉਸ ਹੁਕਮ ਦੀ ਖੇਡ ਨੂੰ ਨਹੀਂ ਸਮਝਦੇ, ਉਸ ਹੁਕਮ ਨੂੰ
ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਨੇ ਜਾਂ ਉਸ ਹੁਕਮ ਤੋਂ ਵੱਖਰਾ ਆਪਣੇ ਚਿੱਤ ਜਾਂ ਆਪਣੀ ਚਲਾਕੀ ਦੇ ਨਾਲ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰਦੇ ਨੇ। ਫਿਰ ਕੀ ਹੁੰਦਾ ਹੈ ਕਿ ਜਦੋਂ ਉਹ ਇਸ ਕਿਸਮ ਦੇ ਚਪਲ ਬੁੱਧ ਚੰਚਲ ਬੁੱਧ ਹੁੰਦੇ ਨੇ ਤੇ ਉਸ ਕਿਸਮ ਦੇ ਲੋਕਾਂ ਦੀ ਸੰਗਤ 'ਚ ਰਹਿੰਦੇ ਨੇ। ਮਨਮੁਖ ਸੌ ਕਰ ਦੋਸਤੀ, ਉਹ ਉਹਨਾਂ ਦੇ ਨਾਲ ਮਨਮੁਖ ਹੈ ਜਿਹੜਾ ਮਨ ਵੱਲ ਜਿਹਦਾ ਮੂੰਹ ਹੈ, ਜਿਹੜਾ ਮਨ ਦੀ ਗੱਲ ਸੁਣੇ, ਗੁਰੂ ਦੀ ਗੱਲ ਨਾ ਸੁਣੇ। ਹੁਣ ਉਹ ਜਦੋਂ ਮਨਮੁਖ ਦੇ ਨਾਲ ਦੋਸਤੀ ਕਰਦੇ ਨੇ ਤੇ ਫਿਰ ਕੀ ਹੋਏਗਾ? ਸੁਖ ਕੇ ਪੁੱਛੇ ਮਿੱਤ। ਗੁਰੂ ਸਾਹਿਬ ਕਹਿੰਦੇ ਨੇ, ਹੇ ਮਿੱਤਰ, ਤੇਰਾ ਦੋਸਤ ਮਨਮੁਖ ਹੈ, ਤੂੰ ਨਾਸਤਕਾਂ ਦੇ ਨਾਲ ਜੁੜਿਆ ਹੈ, ਤੂੰ ਇਹ ਆਸ਼ੀਆਂ ਦੀ ਕੰਪਨੀ 'ਚ ਰਹਿੰਦਾ ਹੈ, ਰੱਬ ਦੇ ਹੁਕਮ 'ਚ ਰਹਿਣ ਦੀ ਤੈਨੂੰ ਜਾਚ ਨਹੀਂ ਜਾਂ ਉਸ ਨੂੰ ਤੂੰ ਮੰਨਦਾ ਨਹੀਂ ਤੇ ਫਿਰ ਤੈਨੂੰ ਕਿੱਥੋਂ ਸ਼ਾਂਤੀ ਮਿਲੇਗੀ? ਸੁਖ ਕੇ ਹੋਵੇ ਮਿੱਤ, ਕਿੱਥੋਂ ਸ਼ਾਂਤੀ ਮਿਲੇਗੀ? ਹੁਣ ਨਾਲ ਫਿਰ ਸਬਕ ਦਿੱਤਾ ਹੈ ਕਿ ਦੇਖ, ਜੇ ਤੂੰ ਸ਼ਾਂਤੀ ਚਾਹੁੰਦਾ ਹੈ, ਜੇ ਸੱਚਮੁੱਚ ਆਪਣੇ ਅੰਦਰ ਆਨੰਦ ਚਾਹੁੰਦਾ ਹੈ, ਟਿਕਾ ਚਾਹੁੰਦਾ ਹੈ, ਤੇ ਫਿਰ ਕੀ ਕਰ? ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ। ਜੀ, ਕਿ ਸਤਿਗੁਰੂ ਦੇ ਵਿੱਚ ਧਿਆਨ ਧਰ ਤੇ ਗੁਰਮੁਖਾਂ ਦੀ ਸੰਗਤ ਕਰ। ਅਸੀਂ ਆਪਣੀ ਅਰਦਾਸ ਦੇ ਵਿੱਚ ਰੋਜ਼ਾਨਾ ਇਹ ਸ਼ਬਦ ਦੁਹਰਾਉਂਦੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਕਿਉਂਕਿ ਸੰਗਤ ਬਹੁਤ ਜ਼ਰੂਰੀ ਹੈ। ਬਹੁਤ ਵਾਰ ਕੋਈ ਸੰਗਤ ਜਿਹੜੀ ਹੈ ਉਹ ਤੁਹਾਡੇ ਬਹੁਤ ਚੰਗੇ ਗੁਣਾਂ ਨੂੰ ਵੀ ਰੋਲ ਕੇ ਰੱਖ ਦਿੰਦੀ ਹੈ। ਜੀ ਜੀ। ਔਰ ਜੇ ਤੁਹਾਡੇ 'ਚ ਕਮਜ਼ੋਰੀਆਂ ਵੀ ਨੇ, ਚੰਗੀ ਸੰਗਤ ਦੇ ਵਿੱਚ ਉਹ ਤੁਹਾਡੇ ਗੁਣ ਹੋਰ ਵੀ ਜਿਹੜੇ ਨੇ ਉਹ ਦੁਬਾਲਾ ਹੁੰਦੇ ਨੇ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਗੁਰਮੁਖ ਸੋ ਕਰ ਦੋਸਤੀ, ਸਤਿਗੁਰ ਸੋ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋਵੀ ਮਿੱਤ। ਕਿ ਹੇ ਮੇਰੇ ਮਿੱਤਰ, ਮਨਮੁਖਾਂ ਦੀ ਸੰਗਤ 'ਚ ਦੁੱਖ ਪਾਏਗਾ ਤੇ ਜੇ ਸਤਿਗੁਰੂ 'ਚ ਚਿੱਤ ਲਾ ਕੇ ਗੁਰਮੁਖ ਦੀ ਸੰਗਤ ਕਰੇਗਾ ਤੇ ਫਿਰ ਜੰਮਣ ਮਰਨ ਦਾ ਗੇੜ ਕੱਟਿਆ ਜਾਏਗਾ ਤੇ ਤੇਰੇ ਅੰਦਰ ਸੁੱਖ, ਟਿਕਾ, ਆਨੰਦ ਇਹ ਆਏਗਾ। ਔਰ ਅਗਲਾ ਸ਼ਲੋਕ ਬੜਾ ਬਰੀਫ ਹੈ ਜੀ। ਭੁੱਲਿਆਂ ਆਪ ਸਮਝਾਏ ਸੀ, ਜਾਂ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਕਰਨ ਭਲਾ ਕਰੇ। ਕਿ ਜਿਹੜੇ ਭਟਕ ਜਾਂਦੇ ਨੇ ਰਸਤੇ ਤੋਂ, ਜਿਨ੍ਹਾਂ ਨੂੰ ਅਸੀਂ ਭੁੱਲੜ ਕਹਿੰਦੇ ਹਾਂ, ਗੁੰਮਰਾਹ ਵੀ ਕਹਿੰਦੇ, ਅਧਿਆਤਮ ਤੋਂ ਨਿਕਲ ਗਏ, ਸਿੱਖੀ ਤੋਂ ਨਿਕਲ ਗਏ, ਕੁਸੰਗਤ 'ਚ ਆ ਗਏ, ਸ਼ਰਾਬੀ ਕਬਾਬੀ ਬਣ ਗਏ, ਹੋਰ ਕਮਜ਼ੋਰੀਆਂ ਆ ਗਈਆਂ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਸਤਿਗੁਰੂ ਦੇ ਵਿੱਚ ਤੂੰ ਚਿੱਤ ਲਾਏਂਗਾ, ਨਿਰੰਕਾਰ ਵੱਲ ਮੂੰਹ ਕਰੇਂਗਾ ਤੇ ਉਹ ਪਿਤਾ ਹੈ, ਜਿਵੇਂ ਬਾਪ, ਜਿਵੇਂ ਗੁਰਬਾਣੀ 'ਚ ਕਹਿੰਦੇ ਕਿ ਪਿਓ ਜਾਂ ਮਾਂ, ਇਹ ਅਕਸਰ ਮੈਟਾਫਰ ਯੂਜ਼ ਹੁੰਦਾ ਹੈ ਕਿ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋਂ ਬਾਰਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ। ਹੁਣ ਜਿੰਨੇ ਮਰਜ਼ੀ ਬੱਚੇ ਬੱਚੀਆਂ ਗੁਨਾਹ ਕਰਨ, ਮਾਪਿਓ ਦੇ ਤਾਂ ਬੱਚੇ ਹੀ ਹੁੰਦੇ ਨੇ, ਉਹ ਫਿਰ ਵੀ ਪਹਿਲਾਂ ਪਰਦਾ ਪਾਉਂਦੇ ਰਹਿਣਗੇ, ਫਿਰ ਉਹਨਾਂ ਨੂੰ ਸਮਝਾਉਣਗੇ। ਉਹ ਜਿੰਨਾ ਮਰਜ਼ੀ ਹੋਣ ਫਿਰ ਵੀ ਉਹਨਾਂ ਦਾ ਸਭ ਤੋਂ ਜ਼ਿਆਦਾ ਧਿਆਨ ਉਹਨਾਂ 'ਚ ਹੁੰਦਾ ਜਿਹੜੇ ਵਿਗੜੇ ਹੁੰਦੇ ਨੇ। ਚੰਗਿਆਂ ਨੂੰ ਕਹਿੰਦੇ ਜੀ ਇਹਨਾਂ ਤਾਂ ਕਮਾ ਕੇ ਖਾ ਹੀ ਲੈਣਾ, ਇਹ ਵਿਚਾਰਾ ਕਿੱਥੋਂ ਖਾਏਗਾ। ਸੋ ਉਹੀ ਗੁਰੂ ਸਾਹਿਬ ਨੇ ਫਰਮਾਇਆ ਕਿ ਉਹ ਪਿਤਾ ਨਿਰੰਕਾਰ, ਉਹ ਭੁੱਲਿਆਂ ਨੂੰ ਸਮਝਾਉਂਦਾ ਹੈ ਜੀ, ਔਰ ਜਿਸ ਦੇ ਉੱਤੇ ਉਹਦੀ ਬਖਸ਼ਿਸ਼ ਹੁੰਦੀ ਹੈ। ਇਹ ਜਿਹੜੀ ਨਦਰ ਹੈ, ਨਜ਼ਰ ਚੋਂ ਆਇਆ, ਗਲੈਂਸ। ਜਦੋਂ ਅਸੀਂ ਕਿਸੇ ਵੱਲ ਦੇਖਦੇ ਹਾਂ ਤੇ ਜੇ ਪਿਆਰ ਭਰੀ ਨਜ਼ਰ ਨਾਲ ਦੇਖੀਏ ਤੇ ਫਿਰ ਸਮਝੋ ਜਿਸ ਵੱਲ ਸਾਡੀ ਪਿਆਰ ਭਰੀ ਨਜ਼ਰ ਹੈ ਉਹ ਨਿਹਾਲ ਹੈ। ਨਿਹਾਲ ਦਾ ਮਤਲਬ ਹੈ ਕਿ ਵੀ ਉਹ ਉਸ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ। ਹੁਣ ਅਕਾਲ ਪੁਰਖ ਦਾ ਇਹ ਸ਼ਬਦ ਬਹੁਤ ਥਾਂ ਤੇ ਗੁਰਬਾਣੀ ਦੇ ਵਿੱਚ, ਜਦੋਂ ਅਸੀਂ ਕਹਿੰਦੇ ਨਾਨਕ ਨਦਰੀ ਨਦਰ ਨਿਹਾਲ, ਹੁਣ ਇੱਥੇ ਦੋ ਵਾਰੀ ਨਦਰ ਹੈ, ਨਦਰੀ ਹੈ, ਨਜ਼ਰ ਚੋਂ ਆਇਆ, ਨਜ਼ਰ ਦੇਖਣਾ, ਕਿ ਜਿਹਦੇ ਤੇ ਅਕਾਲ ਪੁਰਖ ਦੀ ਨਜ਼ਰ ਹੁੰਦੀ ਹੈ ਉਹ ਨਿਹਾਲ ਹੋ ਜਾਂਦਾ ਹੈ। ਉਹ ਨਿਹਾਲ ਆਨੰਦ ਦੇ ਵਿੱਚ ਉਸ ਤੇ ਸਾਰੇ ਦੁੱਖ ਭਰਮ ਕੱਟੇ। ਦੁੱਖ ਤਾਂ ਭਰਮ ਦਾ ਹੀ ਹੁੰਦਾ ਹੈ। ਜਦੋਂ ਮਨ ਬੰਦਾ ਸਿੱਧਾ ਹੋ ਕੇ ਤੁਰ ਪੈਂਦਾ, ਭਰਮ ਭੁਰਮ ਨਿਕਲ ਜਾਂਦੇ ਨੇ, ਫਿਰ ਆਨੰਦ ਹੀ ਹੁੰਦਾ ਹੈ। ਭੁੱਲਿਆਂ ਆਪ ਸਮਝਾਏ ਸੀ, ਜਾ ਕੋ ਨਦਰ ਕਰੇ, ਨਾਨਕ ਨਦਰੀ ਬਾਹਰੀ, ਕਰਨ ਭਲਾ ਕਰੇ। ਹੁਣ ਕਰਨ ਭਲਾ ਕੀ ਹੈ? ਕਰਾਈਂਗ, ਵੀਪਿੰਗ, ਵੇਲਿੰਗ, ਚੀਖ ਚਿਹਾੜਾ, ਮਰ ਗਏ, ਕੁਛ ਨਹੀਂ ਹੈ, ਹਾਏ ਹਾਏ ਹਾਏ। ਵੀ ਜਿਹੜਾ ਉਸ ਦੀ ਨਜ਼ਰ ਤੋਂ ਦੂਰ ਹੈ ਉਹ ਕਰਾਈਂਗ 'ਚ ਨੇ, ਵੇਲਿੰਗ 'ਚ ਨੇ, ਵੀਪਿੰਗ 'ਚ ਨੇ ਜੀ। ਹਾਲ ਪਾਰਿਆ ਪਾਇਆ ਹੋਇਆ, ਪੰਜਾਬੀ 'ਚ ਕੋਈ ਸ਼ਬਦ ਸਾਰਿਆਂ ਨੂੰ ਕਵਰ ਕਰ ਦਿੰਦਾ। ਤੇ ਜਿਹੜੇ ਉਹਦੀ ਨਜ਼ਰ 'ਚ ਆ ਗਏ, ਉਸ ਦੀ ਰਹਿਮਤ ਜਿਨ੍ਹਾਂ ਤੇ ਹੋ ਗਈ, ਉਹ ਆਨੰਦ ਪਿਆ ਮੇਰੀ ਮਾਏ।
ਸਤਿਗੁਰੂ ਨੇ ਪਾਇਆ ਪਾਇਆ। ਜੀ। ਡਾਕਟਰ ਸਾਹਿਬ ਤੁਹਾਡਾ ਅਸੀਂ ਬਹੁਤ ਅੱਜ ਦਾ ਬਹੁਤ ਵਿਚਾਰ। ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਵਿਚਾਰ ਭੇਜੇ ਤੇ ਸਾਨੂੰ ਇਸ ਤਰ੍ਹਾਂ ਹੀ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।